जी डॉक्टर साहब साढ़े कोल अगली ईमेल आई है चौधरी अमेर अहमद अराइन जी दी ननकाना साहब पाकिस्तान तो ये लिखते हैं सलाम डॉक्टर साहब जी मैं ननकाना साहब तो हाँ ते हुण मैं मक्का शरीफ रह रहा हाँ डॉक्टर साहब लाहौर हाई कोर्ट एक पटीशन दाखिल की गई है कि लाहौर के कुछ वकीलों वालों कि भगत सिंह जड़ा कि आजादी का हीरो है उसका केस रीओपन किया जाए तुहाडा ਇਹਦੇ ਬਾਰੇ ਕੀ ਵਿਚਾਰ ਹੈ ਤੇ ਦੁਆ ਕਰਦਾ ਹਾਂ ਕਿ ਖਾਲਿਸਤਾਨ ਬਣ ਜਾਵੇ ਤੇ ਤੁਹਾਨੂੰ ਰੱਬ ਸਿਹਤ ਤੇ ਤੰਦਰੁਸਤੀ ਦੇਵੇ ਕਿਉਂਕਿ ਤੁਹਾਡੇ ਵਰਗੇ ਇਲਮ ਵਾਲੇ ਤੇ ਪੜ੍ਹੇ ਲਿਖੇ ਇਨਸਾਨ ਦੀ ਤੁਹਾਡੀ ਕੌਮ ਨੂੰ ਬਹੁਤ ਜ਼ਰੂਰਤ ਹੈ ਵੈਸੇ ਆਪਣਾ ਖਿਆਲ ਰੱਖਣਾ ਰੱਬ ਰੱਖਾ ਜੀ ਡਾਕਟਰ ਸਾਹਿਬ ਚੌਧਰੀ ਅਹਿਮਦ ਰਾਈ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਸਾਊਦੀ ਅਰੇਬੀਆ ਤੋਂ ਲਿਖਿਆ ਜੀ ਉਹਨਾਂ ਦਾ ਸਬੰਧ ਨਨਕਾਣਾ ਸਾਹਿਬ ਨਾਲ ਹੈ ਔਰ ਮੈਂ ਮਹਿਸੂਸ ਕਰਦਾ ਹਾਂ ਵੀ ਉਸ ਧਰਤੀ ਦੇ ਉੱਤੇ ਵਸਣ ਵਾਲੇ ਜਿਹੜੇ ਸਾਡੇ ਵੀਰ ਭੈਣਾਂ ਨੇ ਉਹਨਾਂ ਦੇ ਅੰਦਰ ਇੱਕ ਅਦਬ ਹੈ ਆਦਾਬ ਹੈ ਬਾਬੇ ਨਾਨਕ ਦੀ ਧਰਤੀ ਤੋਂ ਹੋਣ ਦਾ ਫਖਰ ਹੈ ਜੀ ਔਰ ਜਿਸ ਧਰਤੀ ਤੇ ਉਹ ਬੈਠੇ ਨੇ ਜ਼ਾਹਰ ਹੈ ਸਾਊਦੀ ਅਰੇਬੀਆ ਮੱਕਾ ਮਦੀਨਾ ਹਜ਼ਰਤ ਮੁਹੰਮਦ ਸਾਹਿਬ ਦੇ ਨਾਲ ਉਹ ਪਵਿੱਤਰ ਮੁਕਾਮ ਜਿਸ ਬਾਰੇ ਹਰ ਮੁਸਲਮਾਨ ਦੀ ਚਾਹਨਾ ਹੁੰਦੀ ਹੈ ਜਾਂ ਉਹਨਾਂ ਦੇ ਲਈ ਇਹ ਮੈਂਡੇਟਰੀ ਹੈ ਕਿ ਜੀਵਨ ਦੇ ਵਿੱਚ ਇੱਕ ਵਾਰ ਜ਼ਰੂਰ ਹੱਜ ਕਰਨਾ ਜੀ ਸੋ ਸਾਡੇ ਲਈ ਦੋਨੋਂ ਹੀ ਮੁਬਾਰਕ ਥਾਵਾਂ ਨੇ ਔਰ ਦੋਨਾਂ ਮੁਬਾਰਕ ਥਾਵਾਂ ਨਾਲ ਸੰਬੰਧ ਰੱਖਣ ਵਾਲੇ ਜਦੋਂ ਕੋਈ ਵੀਰ ਚੌਧਰੀ ਅਹਿਮਦ ਅਰਾਈ ਜੀ ਵਾਂਗ ਸਾਡੇ ਲਈ ਦੁਆ ਕਰਦੇ ਨੇ ਵੈਲ ਵਿਸ਼ੇਸ ਦਿੰਦੇ ਨੇ ਤਾਂ ਸਾਨੂੰ ਲੱਗਦਾ ਵੀ ਇਹਨਾਂ ਪਵਿੱਤਰ ਮੁਕਾਮਾਂ ਦੀ ਬਦੌਲਤ ਸਤਿਗੁਰੂ ਚਾਹਣ ਤੇ ਫਿਰ ਗੁਰੂ ਦੀ ਬਖਸ਼ਿਸ਼ ਨਾਲ ਅਕਾਲ ਪੁਰਖ ਦੀ ਰਹਿਮਤ ਨਾਲ ਖਾਲਿਸਤਾਨ ਹੋਣ ਚਾਹੇ ਔਰ ਉਹਨਾਂ ਦਾ ਸਵਾਲ ਜਿਹੜਾ ਹੈ ਉਹ ਇਹੀ ਹੈ ਕਿ ਲਾਹੌਰ ਹਾਈ ਕੋਰਟ ਦੇ ਵਿੱਚ ਪੈਟੀਸ਼ਨ ਆਈ ਹੈ ਕਿ ਸ਼ਹੀਦ ਭਗਤ ਸਿੰਘ ਜਿਨ੍ਹਾਂ ਦਾ ਮੁਕੱਦਮਾ ਉੱਥੇ ਹੀ ਚੱਲਿਆ ਸੀ ਲਾਹੌਰ ਦੇ ਵਿੱਚ ਜੀ ਕਿਉਂਕਿ ਲਾਜਪਤ ਰਾਏ ਜਿਸ ਨੇ ਸਾਈਮਨ ਕਮਿਸ਼ਨ ਦੇ ਖਿਲਾਫ ਜਿਹੜਾ ਪ੍ਰੋਟੈਸਟ ਸੀ ਉਹਦੇ ਸ਼ਮੂਲੀਅਤ ਕੀਤੀ ਬਾਅਦ 'ਚ ਹਿੰਦੀ ਮੀਡੀਆ ਨੇ ਵੱਡੀ ਕਹਾਣੀ ਬਣਾ ਦਿੱਤੀ ਕਿ ਜੀ ਉਹਦੇ ਲਾਠੀਆਂ ਵੱਜੀਆਂ ਮਰ ਗਿਆ ਕੁਝ ਦਿਨਾਂ ਬਾਅਦ ਤੇ ਨਾਲ ਹੀ ਉਹਦਾ ਇੱਕ ਬਿਆਨ ਬਣਾ ਦਿੱਤਾ कि उसने कहा कि जी मेरे शरीर पर पड़ी एक एक लाठी ब्रिटिश साम्राज्य के ताबूत में कील का काम करेगी सो ਜ਼ਾਹਰ है कि कई बार क्योंकि मीडिया ਇਹਨਾਂ ਦੇ ਕੋਲ ਸੀ ਜੋ ਮਰਜ਼ੀ ਕਹਾਣੀਆਂ ਬਣਾ ਦਿੰਦੇ ਔਰ ਉਸ ਤੋਂ ਬਾਅਦ ਜਿਵੇਂ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਕਿਹਾ ਬੰਗਾਲ 'ਚੋਂ ਕਿ ਕਿੱਥੋਂ ਕੋਈ ਲੇਡੀ ਆਈ ਕਾਂਗਰਸ ਦੀ ਜਿਹਨੇ ਚੈਲੰਜ ਕੀਤਾ ਕਿ ਕੀ ਪੰਜਾਬ ਦੀ ਜਵਾਨੀ ਇੰਨੀ ਨਪੁੰਸਕ ਹੋ ਗਈ ਹੈ ਕਿ ਲਾਲਾ ਜੀ ਦਾ ਬਦਲਾ ਨਹੀਂ ਲੈ ਸਕਦੀ ਸੋ ਇਸ ਕਿਸਮ ਦਾ ਉਦੋਂ ਸਾਨੂੰ ਨਹੀਂ ਸੀ ਸਮਝ ਆਉਂਦੀ ਵੀ ਕਿਵੇਂ ਝੂਠਾ ਇਤਿਹਾਸ ਬਣਾਇਆ ਜਾਂਦਾ ਹੈ ਕਿਵੇਂ ਝੂਠੇ ਬਿਆਨ ਲਾਏ ਜਾਂਦੇ ਨੇ ਕਿਵੇਂ ਉਹਨਾਂ ਦੇ ਮੁਤਾਬਕ ਫਿਰ ਲੋਕ ਰਿਐਕਟ ਕਰਦੇ ਨੇ ਫਿਰ ਤੁਸੀਂ ਝਗੜਾ ਕਰਦੇ ਰਹੋ ਕਿ ਕੀ ਠੀਕ ਹੈ ਕੀ ਗਲਤ ਹੈ ਜੀ ਉਹੀ ਲਾਜਪਤ ਰਾਏ ਜਿਹਨੂੰ ਫਿਰ ਸਰ ਕਪੂਰ ਸਿੰਘ ਉਹਨਾਂ ਨੇ ਵੀ ਐਕਸਪੋਜ਼ ਕੀਤਾ ਔਰ ਸਾਹਮਣੇ ਆਇਆ ਵੀ ਕਿਵੇਂ ਬਾਹਰ ਆ ਕੇ ਉਹਨੇ ਪੈਸੇ ਇਕੱਠੇ ਕੀਤੇ ਉੱਥੇ ਪਰਿਵਾਰਾਂ ਦੇ ਨਾਂ ਥੱਲੇ ਉਹਨੂੰ ਖਾ ਗਿਆ ਪੈਸਾ ਅਕਾਲੀਆਂ ਨੇ ਜਾਂ ਮਾਸਤਾਰਾ ਸਿੰਘ ਜਾਂ ਉਸ ਦੌਰ ਦਾ ਕੋਈ ਇਸ ਕਿਸਮ ਦਾ ਆਰਟੀਕਲ ਵੀ ਆਇਆ ਉਹਨਾਂ ਨੇ ਕਿਹਾ ਜੀ ਅਸੀਂ ਐਕਸਪੋਜ਼ ਕਰਾਂਗੇ ਤੇ ਉਹ ਸਾਰੀ ਗੱਲ ਨੂੰ ਪਾਸੇ ਰੱਖ ਕੇ ਹੁਣ ਤਾਂ ਸਾਰੀ ਪੰਜਾਬ ਦੀ ਸਰਕਾਰ ਜਿਹੜੀ ਹੈ ਢੁੱਡੀ ਕੇ ਪਿੰਡ ਲਾਜਪਤ ਰਾਏ ਦੇ ਪਹੁੰਚੀ ਹੋਈ ਸੀ ਉਸ ਨੂੰ ਜਿਹੜਾ ਹੈ ਕਿ ਜੀ ਪਤਾ ਨਹੀਂ 150ਵਾਂ ਕਿੰਨਵਾਂ ਉਹਦਾ ਬਰਥਡੇ ਮਨਾਉਣ ਦੇ ਲਈ ਜੀ ਸੋ ਜ਼ਾਹਰ ਹੈ ਕਿ ਵੀ ਉਸ ਭਗਤ ਸਿੰਘ ਜਿਹੜਾ ਕਿ ਇੱਕ ਜਜ਼ਬਾਤੀ ਨੌਜਵਾਨ ਸੀ ਔਰ ਫੈਮਿਲੀ ਬੈਕਗ੍ਰਾਉਂਡ ਦੇ ਪੱਖੋਂ ਵੀ ਚਾਚਾ ਅਜੀਤ ਸਿੰਘ ਔਰ ਦੂਸਰੇ ਉਹਨਾਂ ਦੀ ਪਗੜੀ ਸੰਭਾਲ ਹੋਈ ਜੱਟਾ ਮੂਵਮੈਂਟ ਦੇ ਵੇਲੇ ਵੀ ਉਹ ਐਕਟਿਵ ਸਨ ਪੰਜਾਬ 'ਚ ਜਦੋਂ ਕਿ ਮਾਮਲਾ ਵਧਾ ਦਿੱਤਾ ਸੀ ਜਿਹੜਾ ਨਹਿਰੀ ਪਾਣੀ ਦਾ ਉਸ ਦੌਰ ਦੇ ਵਿੱਚ ਜਜ਼ਬਾਤੀ ਮੁੰਡਿਆਂ ਨੇ ਜਿਹੜਾ ਕੀਤਾ ਹਮਲਾ ਭਗਤ ਸਿੰਘ ਉਹਨਾਂ ਨੂੰ ਲੀਡ ਕਰਦਾ ਸੀ ਸੈਂਡਰਸ ਮਾਰਿਆ ਗਿਆ ਹਾਲਾਂਕਿ ਉਹਦੇ ਨਾਲ ਬੇਗੁਨਾਹ ਜਿਹੜੇ ਹੈ ਉਹ ਅਸਲੀ ਤਾਂ ਬੰਦਾ ਮਰਿਆ ਨਹੀਂ ਸੀ ਜੀ ਸੋ ਕੁੱਲ ਮਿਲਾ ਕੇ ਉਸ ਕੇਸ ਤੋਂ ਬਾਅਦ ਜਿਹੜਾ ਇਹ ਫਰਾਰ ਹੋ ਗਏ ਫਿਰ ਕੁਝ ਸਮੇਂ ਬਾਅਦ ਇੱਕ ਉਹਨਾਂ ਨੇ ਦਿੱਲੀ ਅਸੈਂਬਲੀ ਦੇ ਵਿੱਚ ਜਿਹੜੇ ਧੂਏ ਵਾਲੇ ਬੰਬ ਸੁੱਟ ਕੇ ਜਿਹੜਾ ਆਪਣਾ ਗ੍ਰਿਫਤਾਰੀ ਦਿੱਤੀ ਸੋ ਜਿਹੜਾ ਦਿੱਲੀ 'ਚ ਅਸੈਂਬਲੀ ਵਾਲਾ ਕੇਸ ਸੀ ਉਹ ਤਾਂ ਉਹਨਾਂ ਤੇ ਨਹੀਂ ਚੱਲਿਆ ਉਹਦੇ ਥੱਲੇ ਤਾਂ ਸਜ਼ਾ ਨਹੀਂ ਹੋਈ ਪਰ ਕਿਉਂਕਿ ਭਗਤ ਸਿੰਘ ਆਲਰੇਡੀ ਨੋਮੀਨੇਟਡ ਸੀ ਇਸ ਕੇਸ ਦੇ ਵਿੱਚ ਸੈਂਡਰਸ ਵਾਲੇ ਔਰ ਉਹਦੇ 'ਚ ਸਜ਼ਾ ਹੋਈ ਔਰ ਬਾਅਦ 'ਚ ਜਿਹੜਾ 23 ਮਾਰਚ ਨੂੰ ਉਹਨਾਂ ਨੂੰ ਐਗਜ਼ੀਕਿਊਟ ਕੀਤਾ ਗਿਆ ਹੁਣ ਬੇਸ਼ੱਕ ਇੱਕ ਪਾਸੇ ਅਸੀਂ ਐਡਮਾਇਰ ਵੀ ਕਰਦੇ ਹਾਂ ਕਿ ਭਾਈ ਚਲੋ ਦੋਨੋਂ ਪਾਸਿਆਂ 'ਚ ਉਸ ਕਿਸਮ ਦੇ ਨਿਰਪੱਖ ਕਿਸਮ ਦੇ ਲੋਕ ਵੀ ਆ ਰਹੇ ਨੇ ਜਿਹੜੇ ਸਮਝਦੇ ਨੇ ਕਿ ਚਲੋ 47 'ਚ ਪਾਕਿਸਤਾਨ ਬਣਿਆ
ਉਸ ਤੋਂ ਪਹਿਲਾਂ ਦੀ ਜਿਹੜੀ ਲੈਗੇਸੀ ਸੀ ਦੋਨਾਂ ਪੰਜਾਬਾਂ ਦੀ, ਔਰ ਖਾਸ ਤੌਰ ਤੇ ਜਿੱਥੇ ਬਹੁਤ ਕੁਝ ਲਹਿੰਦੇ ਪੰਜਾਬ 'ਚ ਹੈ, ਕਿ ਉਹਦੇ ਤੇ ਸਾਨੂੰ ਵੀ ਫਖਰ ਹੋਣਾ ਚਾਹੀਦਾ ਹੈ, ਲਹਿੰਦੇ ਪੰਜਾਬ ਜਾਂ ਪਾਕਿਸਤਾਨ ਨੂੰ, ਕਿ ਵੀ ਇਹ ਸਾਡੀ ਵੀ ਲੈਗੇਸੀ ਹੈ। ਉਹਦੇ 'ਚ ਜਿਵੇਂ ਅਸੀਂ ਅੱਗੇ ਜ਼ਿਕਰ ਕੀਤਾ ਵੀ ਕਾਫੀ ਦੇਰ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਜਾਂ ਸਿੱਖ ਰਾਜ ਦਾ ਪੀਰੀਅਡ ਉਹਨੂੰ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਸੀ। ਹੁਣ ਅਸੀਂ ਦੇਖਦੇ ਹਾਂ ਵੀ ਕਿਵੇਂ ਉਹਨਾਂ ਨੂੰ ਐਡਮਾਇਰ ਕਰਨ ਵਾਲੇ ਲੋਕ, ਜਾਂ ਕਿਵੇਂ ਉਹ ਟਰੂਲੀ ਪੰਜਾਬੀਆਂ ਦਾ ਰਾਜ ਸੀ, ਔਰ ਕਿਵੇਂ ਸਾਰੇ ਹੀ ਜਿਹੜੇ ਹਿੰਦੂ ਸਿੱਖ ਮੁਸਲਮਾਨ ਸਾਰੇ ਉੱਥੇ ਪੀਸਫੁਲੀ ਵਸੇ, ਪ੍ਰੋਸਪਰ ਹੋਏ। ਸੋ ਨਵੇਂ ਥਾਟ ਔਰ ਬਹੁਤ ਸਾਰੇ ਜਿਹੜੇ ਈਵਨ ਇਹਨਾਂ ਦੇ ਟਾਕ ਸ਼ੋਜ਼ ਦੇ ਉੱਤੇ ਵੀ ਤਾਰੀਫ ਵਾਲੇ ਪ੍ਰੋਗਰਾਮ ਹੁੰਦੇ ਨੇ ਜੀ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਦੀ ਗੱਲ ਵੀ ਹੈ, ਕਿਉਂਕਿ ਜਨਮ ਵੀ ਭਗਤ ਸਿੰਘ, ਬੇਸ਼ੱਕ ਉਹਨਾਂ ਦਾ ਸਬੰਧ ਖਟਕਲ ਕਲਾਂ ਪਿੰਡ ਨਾਲ ਹੈ, ਲੇਕਿਨ ਉਹਨਾਂ ਦਾ ਜਨਮ ਲਾਇਲਪੁਰ 'ਚ ਹੀ ਹੋਇਆ। ਉਹਨਾਂ ਦਾ ਉਹ ਘਰ ਵੀ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ, ਉਹਨੂੰ ਵੀ ਸ਼ਾਇਦ ਪ੍ਰੀਜ਼ਰਵ ਕੀਤਾ ਗਿਆ। ਔਰ ਇਹ ਕੋਈ ਇਮਾਨਦਾਰ ਵਕੀਲ ਜਿਹੜੇ ਇਸ ਕਿਸਮ ਦਾ ਪਿਆਰ ਰੱਖਦੇ ਨੇ ਕਿ ਭਾਈ ਉਸ ਕੇਸ ਨੂੰ ਦੁਬਾਰਾ ਟਰਾਈ ਕਰਕੇ ਜਿਹੜਾ ਭਗਤ ਸਿੰਘ ਨੂੰ ਨਿਰਦੋਸ਼ ਸਾਬਤ ਕੀਤਾ ਜਾਏ। ਸੋ ਇਹ ਠੀਕ ਹੈ ਵੀ ਇਹਦੇ ਨਾਲ ਲੈਗੇਸੀ ਜ਼ਰੂਰ ਹੁੰਦੀ ਹੈ, ਲੇਕਿਨ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਜੋ ਕੁਝ ਭਗਤ ਸਿੰਘ ਦੇ ਟਰਾਇਲ ਵੇਲੇ ਅੰਗਰੇਜ਼ਾਂ ਨੇ ਕੀਤਾ ਹੈ, ਉਸ ਤੋਂ ਵੱਧਤਰ ਤਾਂ ਜਿਸ ਤਰੀਕੇ ਨਾਲ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਹੀ ਮਾਰ ਮੁਕਾ ਦਿੱਤੀ ਹੈ ਇਧਰ ਇੰਡੀਆ ਵਾਲਿਆਂ ਨੇ, ਔਰ ਪਾਕਿਸਤਾਨ ਦੀਆਂ ਆਪਣੀਆਂ ਸਮੱਸਿਆਵਾਂ ਵੀ ਜਿਸ ਤਰੀਕੇ ਦੇ ਨਾਲ ਚੱਲ ਰਹੀਆਂ ਨੇ, ਅਸੀਂ ਸਮਝਦੇ ਹਾਂ ਵੀ ਠੀਕ ਹੈ ਹਿਸਟਰੀ ਦਾ ਭਗਤ ਸਿੰਘ ਦੀ ਆਪਣੀ ਥਾਂ ਹੈ, ਔਰ ਜਿਸ ਕਿਸਮ ਦੀ ਉਹਨੇ ਆਪਣੀ ਆਰਟੀਕੂਲੇਸ਼ਨ ਕੀਤੀ ਆਪਣੇ ਸਾਰੇ ਕੇਸ ਦੀ, ਉਹਨੇ ਔਰ ਉਹਦੀ ਸ਼ਹਾਦਤ ਚੋਂ ਹੀ ਜਿਹੜਾ ਭਗਤ ਸਿੰਘ ਦਾ ਕੱਦ ਹੋਰ ਵੀ ਵੱਡਾ ਹੋ ਕੇ ਨਿਕਲਦਾ। ਸੋ ਐਫਰਟ ਹੈ, ਅਸੀਂ ਐਡਮਾਇਰ ਹੀ ਕਰ ਸਕਦੇ ਹਾਂ। ਬਾਕੀ ਮੈਂ ਸਮਝਦਾ ਵੀ ਇਸ ਕਿਸਮ ਦੇ ਜਿਹੜੇ ਪਾਰਟ ਨੇ, ਹਾਲਾਂਕਿ ਉੱਥੇ ਕਿਸੇ ਗਲੀ ਦਾ ਜਾਂ ਕਿਸੇ ਚੌਂਕ ਦਾ ਨਾਂ ਭਗਤ ਸਿੰਘ ਦੇ ਉੱਤੇ ਨਾਂ ਤੇ ਰੱਖਣ ਦੀ ਤਜਵੀਜ਼ ਸੀ, ਫਿਰ ਉੱਥੇ ਵੀ ਦੂਸਰੀ ਕਿਸਮ ਦੀ ਲੌਬੀ ਵੀ ਹੈ ਜਿਹੜੀ ਸਮਝਦੇ ਨੇ ਕਿ ਭਾਈ ਇਹ ਇਸਲਾਮਿਕ ਮੁਲਕ ਹੈ ਔਰ ਇਹਦੇ 'ਚ ਐਸਾ ਨਹੀਂ ਹੋਣਾ ਚਾਹੀਦਾ। ਉਹ ਮੇਰੇ ਖਿਆਲ ਹੈ ਡਿਸੀਜਨ ਉਹਨਾਂ ਨੂੰ ਵਿਦਡਰਾਅ ਕਰਨਾ ਪਿਆ ਸੀ ਜਾਂ ਕੀ ਸੀ, ਮੈਨੂੰ ਯਾਦ ਨਹੀਂ ਹੈ। ਸੋ ਅਸੀਂ ਇਹ ਵੀ ਸਮਝਦੇ ਹਾਂ ਵੀ ਇਸ ਗੱਲ ਦਾ ਵੀ ਧਿਆਨ ਰਹੇ ਕਿ ਕਿਉਂਕਿ ਉੱਥੇ ਵੀ ਇਸ ਕਿਸਮ ਦੀਆਂ ਤਾਕਤਾਂ ਸਰਗਰਮ ਨੇ ਜਿਹੜੀਆਂ ਨੇੜਤਾ ਨਹੀਂ ਚਾਹੁੰਦੀਆਂ। ਸੋ ਕੋਈ ਵੀ ਗੱਲ ਇਹਨੇ ਹੇਸਟ ਇਸ ਕਿਸਮ ਦੀ ਨਾ ਹੋਏ, ਕਿਉਂਕਿ ਇਹ ਜਿਹੜਾ ਟਰਸਟ ਲੈਵਲ ਹੈ ਜਾਂ ਜਿਹੜਾ ਗੁੱਡਵਿਲ ਲੈਵਲ ਹੈ, ਇਹ ਸਲੋਲੀ ਜੇ ਪੈਦਾ ਹੋਏ ਔਰ ਇੱਕ ਦੂਸਰੇ ਨੂੰ ਦੋਨੋਂ ਪਾਸੇ ਦੇ ਲੋਕ ਉਹਦੀ ਅਹਿਮੀਅਤ ਨੂੰ ਸਮਝਣ, ਕਿਉਂਕਿ ਤੁਸੀਂ ਵਨ ਸਾਈਡਡ ਲਾਈਨ ਨਹੀਂ ਲੈ ਸਕਦੇ। ਔਰ ਬੇਸ਼ੱਕ ਭਗਤ ਸਿੰਘ ਨੂੰ ਅਸੀਂ ਇੱਕ ਸਿੱਖ ਨੌਜਵਾਨ ਦੇ ਤੌਰ ਤੇ ਉਸ ਦੀ ਰੈਵੋਲੂਸ਼ਨਰੀ ਸਪਿਰਿਟ ਦੀ ਕਦਰ ਕਰਦੇ ਹਾਂ, ਪਰ ਹੁਣ ਦੂਸਰੇ ਪਾਸੇ ਜੇ ਇੱਕ ਮੁਲਕ ਦੇ ਵਿੱਚ ਉਹਨਾਂ ਦੇ ਲਈ ਅਸੀਂ ਟਰਾਇਲ ਦੀ ਮੰਗ ਕਰ ਰਹੇ ਹੋਈ ਹੈ ਕਿ ਭਾਈ ਉਹਨੂੰ ਰੀਓਪਨ ਕਰੋ ਔਰ ਜਸਟਿਸ ਕਰੋ, ਉਹਨਾਂ ਨੂੰ ਨਿਰਦੋਸ਼ ਜਿਹੜਾ ਹੈ ਉਹ ਸਾਬਤ ਕਰੇ ਅਦਾਲਤ। ਪਰ ਹੁਣ ਦੂਸਰੇ ਪਾਸੇ ਜੇ ਅਮਰੀਕਾ ਨੇ F-16 ਔਰ ਦੂਸਰੀ ਮਿਲਟਰੀ ਮਦਦ $850 ਮਿਲੀਅਨ ਦੇ ਕਰੀਬ ਪਾਕਿਸਤਾਨ ਨੂੰ ਦੇਣ ਦਾ ਫੈਸਲਾ ਕੀਤਾ, ਉਹ F-16 ਦੇ ਪੈਸੇ ਦਿੱਤੇ ਆ ਵੀ ਉਹਨਾਂ ਨੂੰ ਕਈ ਦਹਾਕੇ ਲੰਘ ਗਏ ਨੇ, ਤੇ ਇੰਡੀਅਨ ਗਵਰਨਮੈਂਟ ਨੇ ਇਹਦਾ ਪ੍ਰੋਟੈਸਟ ਵੀ ਕੀਤਾ ਔਰ ਅਮਰੀਕਨ ਐਂਬੈਸਡਰ ਨੂੰ ਤਲਬ ਕੀਤਾ ਫੋਰਨ ਆਫਿਸ ਦੇ ਵਿੱਚ ਕਿ ਭਾਈ ਇਹ ਪਾਕਿਸਤਾਨ ਦੀ ਮਦਦ ਤੁਸੀਂ ਕਿਉਂ ਕਰ ਰਹੇ ਹੋ। ਸੋ ਅਸੀਂ ਸਮਝਦੇ ਹਾਂ ਵੀ ਜਦੋਂ ਫਿਰ ਇਸ ਕਿਸਮ ਦਾ ਐਕਸਟ੍ਰੀਮ ਹੁੰਦਾ ਹੈ ਔਰ ਜਿਸ ਕਿਸਮ ਦਾ ਈਵਨ ਅਫਜ਼ਲ ਗੁਰੂ ਦੇ ਮੁੱਦੇ ਦੇ ਉੱਤੇ ਹੁਣ ਤੁਸੀਂ ਪਾਕਿਸਤਾਨ ਨੂੰ ਕਹਿ ਰਹੇ ਹੋ ਜੀ ਉੱਥੇ ਦਹਿਸ਼ਤਗਰਦ ਜਾਂ ਫੰਡਾਮੈਂਟਲਿਸਟ ਜਾਂ ਫਲਾਣਾ ਜਾਂ ਢਿਮਕਾ, ਤੁਹਾਡਾ ਕੀ ਹਾਲ ਹੈ? ਹੁਣ ਅਫਜ਼ਲ ਗੁਰੂ ਬਾਰੇ ਕਸ਼ਮੀਰ ਦੇ ਲੋਕਾਂ ਨੂੰ ਪੁੱਛੋ ਕਿ ਕੀ ਹੈ ਉਹ, ਔਰ ਉਹਦੀ ਤੁਸੀਂ ਜਿਹੜੀ ਹੈ ਡੈਡ ਬਾਡੀ ਵੀ ਅੱਜ ਤੱਕ ਉਹਦੇ ਪਰਿਵਾਰ ਵਾਲਿਆਂ ਨੂੰ ਨਹੀਂ ਦਿੱਤੀ, ਉਹ ਤੋਂ ਵੀ ਤੁਹਾਨੂੰ ਡਰ ਲੱਗਦਾ ਜੀ। ਸਰਕਾਰ ਤੁਸੀਂ ਮਿਲ ਕੇ PDP ਨਾਲ ਬਣਾ ਰਹੇ ਹੋ, ਤੇ PDP ਨੇ ਪਹਿਲੇ ਦਿਨ ਤੋਂ ਕਿਹਾ ਹੈ ਵੀ ਅਫਜ਼ਲ ਗੁਰੂ ਦਾ ਮਰਡਰ ਹੋਇਆ, ਜੁਡੀਸ਼ੀਅਲ ਮਰਡਰ ਹੈ, ਔਰ ਤੁਸੀਂ ਉਹਦਾ ਫੰਕਸ਼ਨ ਵੀ ਆਰਗੇਨਾਈਜ਼ ਜੇ ਕੋਈ ਕਰਦੇ ਨੇ ਪੀਸਫੁਲੀ ਤਾਂ ਕਹੀ ਜਾਓ ਜੀ ਉੱਥੇ ਤਾਂ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗੇ। ਕਿਸੇ ਨੇ ਨਾਅਰੇ ਨਹੀਂ ਲਾਏ, ਆਪਣੀਆਂ ਹੀ ਜਾਲੀ ਉਹਨਾਂ ਨੇ ਬਣਾ ਕੇ ਕੀਤਾ, ਕਿਉਂਕਿ ਉਹ ਹੱਥ ਪਾਉਣਾ ਚਾਹੁੰਦੇ ਨੇ, ਉਹ ਇੰਨਾ ਡਰ ਪੈਦਾ ਕਰਨਾ ਚਾਹੁੰਦੇ ਨੇ ਔਰ ਟੋਟਲੀ ਪੋਲਰਾਈਜ਼ ਕਰਨਾ ਚਾਹੁੰਦੇ ਨੇ ਸੋਸਾਇਟੀ ਨੂੰ। ਔਰ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਚੌਧਰੀ ਅਹਿਮਦ ਅਰਾਈ ਜੀ ਦਾ ਜਿਹੜਾ ਕਿਉਂਕਿ ਵੈਲ ਵਿਸ਼ਰ ਨੇ ਸਿੱਖਾਂ ਦੇ, ਜ਼ਾਹਰ ਹੈ ਇਹਨਾਂ ਨੂੰ ਇਹ ਮੂਵ ਚੰਗਾ ਲੱਗਾ, ਅਸੀਂ ਵੀ ਐਡਮਾਇਰ ਕਰਦੇ ਹਾਂ ਕਿ ਭਾਈ ਉੱਥੇ ਵਕੀਲਾਂ ਨੇ ਕੀਤਾ। ਪਰ ਮੇਰਾ ਖਿਆਲ ਹੈ ਕਿ ਵੀ ਇਸ ਵੇਲੇ ਜ਼ਿਆਦਾ ਲੋੜ ਜਿਹੜੀ ਹੈ ਉਹ ਸਾਨੂੰ ਇਸ਼ੂਜ਼ ਤੇ ਫੋਕਸ ਕਰਨ ਦੀ ਹੈ ਜਿਨ੍ਹਾਂ ਦਾ ਸਬੰਧ ਸਾਡੇ ਪ੍ਰੈਜ਼ੈਂਟ ਨਾਲ ਹੈ ਔਰ ਫਿਊਚਰ ਨਾਲ ਹੈ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਇਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਵੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ।